ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਡੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 22 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਡੇ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਅਪਡੇਟ ਅਮਰੀਕਾ ਦੇ ਸਪੋਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ 559 905 2575 559 905 2575 ਅਤੇ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ, ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਦਾ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 415 909 0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਇੱਕ ਹੋਰ ਬਹੁਤ ਮਾੜੀ ਖਬਰ ਆ ਰਹੀ ਆ। ਬੋਲਡਰ ਕ੍ਰੀਕ ਕੋਲੋਰਾਡੋ, ਬੋਲਡਰ ਜਿਹੜਾ ਟਾਊਨ ਆ ਉੱਥੇ ਇੱਕ ਮਾਸ ਸ਼ੂਟਿੰਗ ਹੋਈ ਆ ਆਫਟਰਨੂਨ ਦੇ ਵਿੱਚ, ਜਿਹਦੇ ਨਾਲ ਹੁਣ ਤੱਕ ਕਹਿੰਦੇ ਪਏ 6 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਆ, ਜਿਨ੍ਹਾਂ ਦੇ ਵਿੱਚੋਂ ਇੱਕ ਪੁਲਿਸ ਆਫਿਸਰ ਵੀ ਹੈਗਾ ਆ। ਸੋ ਉੱਥੇ ਦਾ ਬੜੇ ਮਸ਼ਹੂਰ ਗਰੋਸਰੀ ਸਟੋਰ ਜਿਹੜਾ ਆ ਕਿੰਗ ਸੁਪਰਸ ਕਰਕੇ ਜਿਹੜਾ ਹੈਗਾ ਆ, ਉੱਥੇ ਇਹ ਸ਼ੂਟਿੰਗ ਹੋਈ ਹੈਗੀ ਆ। ਸੋ ਇਹਦੀ ਹਜੇ ਡਿਟੇਲਡ ਇਨਫੋਰਮੇਸ਼ਨ ਆ ਰਹੀ ਆ, ਬਾਹਲਾ ਡਿਟੇਲ ਨਹੀਂ ਦੱਸਿਆ ਗਿਆ, ਪਰ ਜਿੰਨੀ ਕੁ ਮੌਤਾਂ ਦੀ ਗਿਣਤੀ ਦੱਸੀ ਗਈ ਆ ਉਹਦੇ ਹਿਸਾਬ ਨਾਲ 6 ਜਣਿਆਂ ਦੀ ਮੌਤ ਹੋਈ ਆ। ਪੁਲਿਸ ਵਾਲਿਆਂ ਨੇ ਉਹ ਸਾਰਾ ਏਰੀਆ ਜਿਹੜਾ ਆ ਉਸ ਨੂੰ ਬਲੌਕ ਕੀਤਾ ਹੋਇਆ ਹੈਗਾ। ਜੀ ਅੱਧਾ ਘੰਟਾ ਪਹਿਲਾਂ ਦੱਸਿਆ ਜਾ ਰਿਹਾ ਸੀਗਾ ਵੀ ਉਸ ਦੇ ਵਿੱਚ ਅਜੇ ਵੀ ਬੰਦੇ ਦੀ ਜਿਹੜੀ ਉਹ ਭਾਲ ਹੈ, ਐਕਟਿਵ ਸ਼ੂਟਰ ਜਿਹੜਾ ਆ ਉਹ ਦੱਸਿਆ ਗਿਆ ਆ। ਜਦੋਂ ਆਪਾਂ ਇਹ ਖਬਰਾਂ ਕਰ ਰਹੇ ਹਾਂ ਉਸ ਤੋਂ ਅੱਧਾ ਘੰਟਾ ਪਹਿਲਾਂ ਦੀ ਜਿਹੜੀ ਇਹ ਗੱਲ ਹੈਗੀ ਆ। ਸੋ ਬੋਲਡਰ ਕੋਲੋਰਾਡੋ ਦੇ ਵਿੱਚ ਇਹ ਪੈਂਦਾ ਆ। ਸੋ ਮਲਟੀਪਲ ਬੰਦੇ ਜਿਹੜੇ ਆ ਹੁਣ ਤੱਕ ਜਿਹੜੇ ਉਹ ਮਰ ਚੁੱਕੇ ਆ, ਜਿਨ੍ਹਾਂ ਦੇ ਵਿੱਚ ਇੱਕ ਪੁਲਿਸ ਵਾਲਾ ਵੀ, ਜਿੱਦਾਂ ਤੁਸੀਂ ਦੱਸਿਆ ਆਲਰੇਡੀ, ਉਹ ਸ਼ਾਮਿਲ ਆ। ਅਤੇ ਹੁਣ ਇਨਫੈਕਟ ਲੇਟੈਸਟ ਅਪਡੇਟ ਆਪਣੀ ਗੱਲ ਕਰਦੇ ਕਰਦੇ ਹੀ ਦੱਸਿਆ ਗਿਆ ਵੀ ਸਸਪੈਕਟ ਇਨ ਕਸਟਡੀ ਜਿਹੜਾ ਉਹ ਹੈਗਾ ਆ। ਸੋ ਇਹ ਘਿਨਾਉਣੀ ਘਟਨਾ ਜਿਹੜੀ ਇੱਕ ਵਾਰੀ ਫੇਰ ਸੈਂਸਲੈਸ ਐਕਟ ਆਫ ਵਾਇਲੈਂਸ ਜਿਹੜੀ ਆ ਉਹ ਵਾਪਰੀ ਆ। ਬੀਤੇ ਦਿਨਾਂ ਦੇ ਵਿੱਚ ਹਾਊਸ ਨੇ, ਜਿੱਥੇ ਡੈਮੋਕ੍ਰੇਟ ਲੀਡ ਕਰਦੇ ਆ, ਉਹਨਾਂ ਨੇ ਇੱਕ ਗਨ ਜਿਹੜੇ ਯੂਨੀਵਰਸਲ ਬੈਕਗਰਾਊਂਡ ਚੈੱਕਸ ਆ ਉਸ ਨੂੰ ਲੈ ਕੇ ਇੱਕ ਕਾਨੂੰਨ ਪਾਸ ਕੀਤਾ ਸੀਗਾ। ਜਿਹੜਾ ਕਾਨੂੰਨ ਤਾਂ ਨਹੀਂ ਅਜੇ ਬਣਿਆ, ਇੱਕ ਬਿੱਲ ਪਾਸ ਕੀਤਾ ਸੀ ਜਿਹੜਾ ਸੈਨੇਟ ਦੇ ਵਿੱਚ ਹਾਲ ਦੀ ਘੜੀ ਜਿਹੜਾ ਠੰਡੇ ਬਸਤੇ ਦੇ ਵਿੱਚ ਆ, ਉਸ ਦੀ ਵਾਰੀ ਆਉਣੀ ਆ ਕਿ ਨਹੀਂ ਆਉਣੀ ਉਹ ਵੱਖਰੀ ਗੱਲ ਹੈਗੀ ਆ। ਪਰ ਇੱਦਾਂ ਦੀਆਂ ਮਾਸ ਸ਼ੂਟਿੰਗਸ ਤੋਂ ਬਾਅਦ ਦੇ ਵਿੱਚ ਫਿਰ ਰਹਿ ਕੇ ਇਹ ਗਨ ਕੰਟਰੋਲ ਨੂੰ ਲੈ ਕੇ, ਬੈਕਗਰਾਊਂਡ ਚੈੱਕਸ ਨੂੰ ਲੈ ਕੇ ਫਿਰ ਮਸਲਾ ਜਿਹੜਾ ਆ ਉਹ ਉੱਠਦਾ ਆ ਅਤੇ ਫਿਰ ਅਗਲੀ ਸ਼ੂਟਿੰਗ ਤੱਕ ਫਿਰ ਇਹ ਠੰਡੇ ਬਸਤੇ ਦੇ ਵਿੱਚ ਪੈ ਜਾਂਦਾ ਆ। ਸੋ ਹੁਣ ਇਹ ਨਹੀਂ ਪਤਾ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਜਿਹੇ ਮਾਮਲੇ ਦੇ ਵਿੱਚ ਕੀ ਹੋਊਗਾ, ਇਹ ਦੇਖਣਾ ਪਊਗਾ ਵੀ ਆਉਣ ਵਾਲੇ ਮਸਲਾ ਜਿਹੜਾ ਉਹ ਕੀ ਬਣਦਾ। ਆਲਰੇਡੀ ਅਜੇ ਤਾਂ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਆ ਉਹਨਾਂ ਦੇ ਸਿਵੇ ਜਿਹੜੇ ਉਹ ਕਹਿ ਲਓ ਵੀ ਠੰਡੇ ਵੀ ਨਹੀਂ ਹੋਏ ਹੋਣੇ ਜਦੋਂ ਦੂਜੀ ਸ਼ੂਟਿੰਗ ਦੁਬਾਰਾ ਹੋ ਗਈ ਆ। ਅਜੇ ਬੀਤੇ ਦਿਨਾਂ ਦੇ ਵਿੱਚ 2-3 ਸਪਾਸ ਦੇ ਵਿੱਚ ਜਿਹੜੇ ਆ 8 ਜਾਣਿਆਂ ਨੂੰ ਇੱਕ ਬੇਵਕੂਫ ਨੇ ਜਿਹੜੀਆਂ ਉਹ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀਗੀ। ਜਿਹੜੀ ਅਥਾਰਟੀਜ਼ ਆ ਉਹਨਾਂ ਨੇ ਉੱਥੇ ਜਿਹੜੀ ਉਸ ਸ਼ਹਿਰ ਦੇ ਉੱਤੇ ਜਿਹੜੀਆਂ ਫਲਾਈਟਸ ਜਾਂਦੀਆਂ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨ ਲਾਈ ਆ। ਸਰੋਤਿਆਂ ਨੂੰ ਦੱਸਦੇ ਇਹ ਜਿਹੜਾ ਬੋਲਡਰ ਆ ਇਹ 25 ਮੀਲ ਨਾਰਥ ਵੈਸਟ ਆਫ ਡੈਨਵਰ ਹੈਗਾ ਅਤੇ ਕੋਲੋਰਾਡੋ ਸਟੇਟ ਦੇ ਵਿੱਚ ਹੈ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਹ ਖਬਰ ਜਿਹੜੀ ਆ 6 ਜਨਵਰੀ ਦੇ ਹੋਏ ਕੈਪੀਟਲ ਰਾਈਟਸ ਉਸ ਦੇ ਨਾਲ ਜਿਹੜੀ ਜੁੜੀ ਆ। ਫੈਡਰਲ ਪ੍ਰੋਸੀਕਿਊਟਰ ਮਾਈਕਲ ਸ਼ਰਵਿਨ
ਉਹਨਾਂ ਨੇ ਜਿਹੜੇ ਬੀਤੇ ਦਿਨਾਂ ਦੇ ਵਿੱਚ CBS ਤੇ 60 ਮਿੰਟਸ ਜਿਹੜਾ ਪ੍ਰੋਗਰਾਮ ਉਸ ਦੇ ਵਿੱਚ ਗੱਲਬਾਤ ਕਰਦੇ ਹੋਏ ਆਖਿਆ ਵੀ ਇਹ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਜਾਂਚ ਦੀ ਇਹ ਕਹਿ ਲਓ ਵੀ ਅਗਵਾਈ ਕਰ ਰਹੇ ਆ। ਕਹਿੰਦੇ ਵੀ ਸਡੇਸ਼ਨ ਯਾਨੀ ਕਿ ਦੇਸ਼ ਧਰੋਹ ਦੇ ਚਾਰਜਿਸ ਵੀ ਕੁਛ ਕੁ ਜਾਣਿਆਂ ਦੇ ਉੱਤੇ ਲੱਗ ਸਕਦੇ ਨੇ। ਇਹ ਸਿਵਲ ਵਾਰ ਐਰਾ ਦੇ ਦੌਰਾਨ ਜਿਹੜੇ ਚਾਰਜਿਸ ਜਿਹੜੇ ਉਸ ਟਾਈਮ ਦੇ ਉੱਤੇ ਲਾਏ ਗਏ ਸੀਗੇ ਅਤੇ ਇਸ ਵਾਰੀ ਜਿਹੜੀ ਆ ਗੌਰਮੈਂਟ ਨੂੰ ਓਵਰਥਰੋ ਕਰਨ ਦੇ ਲਈ ਉਪ ਰਾਸ਼ਟਰਪਤੀ ਮਾਈਕ ਪੈਂਸ, ਨੈਂਸੀ ਪਲੋਸੀ ਅਤੇ ਹੋਰ ਜਿਹੜੇ ਕਈ ਲਾਅ ਮੇਕਰਸ ਆ ਉਹਨਾਂ ਦੀ ਹੱਤਿਆ ਦੀਆਂ ਗੱਲਾਂ ਕਰਨ ਦੇ ਲਈ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੀ ਆ ਉਹ ਗੱਲਾਂ ਸਾਹਮਣੇ ਆਈਆਂ ਸੀਗੀਆਂ ਵੀ ਉਹ ਮਾਮਲੇ ਦੇ ਵਿੱਚ ਦੇਸ਼ ਧਰੋਹ ਦੇ ਜਿਹੜੇ ਚਾਰਜਿਸ ਜਿਹੜੇ ਆ ਉਹ ਲਾਏ ਜਾ ਸਕਦੇ। ਉਹਨਾਂ ਨੇ ਆਪਣੀ ਇਸ ਇੰਟਰਵਿਊ ਦੇ ਵਿੱਚ ਕਿਹਾ ਵੀ ਮੈਂ ਮੰਨਦਾ ਹਾਂ ਵੀ ਇਹ ਜਿਹੜੇ ਚਾਰਜਿਸ ਆ ਅਤੇ ਇਹਨਾਂ ਨੂੰ ਮੰਨਦਾ ਹਾਂ ਅਤੇ ਮੈਂ ਇਹਨਾਂ ਨੂੰ ਸਪੋਰਟ ਵੀ ਜਿਹੜਾ ਉਹ ਕਰਦਾ ਹਾਂ। ਇਹ ਇੰਡੀਆ ਵਾਂਗੂ ਨਹੀਂ ਵੀ ਜਿੱਥੇ ਮਰਜ਼ੀ ਮੂੰਹ ਚੱਕ ਕੇ ਜਿਹੜਾ ਦੇਸ਼ ਧਰੋਹ ਦੇ ਜਿਹੜੇ ਚਾਰਜਿਸ ਆ ਉੱਥੇ ਜਿਹੜੇ ਉਹ ਕਿਸੇ 'ਤੇ ਵੀ ਉੱਤੇ ਲਾ ਦਿੱਤੇ ਜਾਂਦੇ ਆ। ਇੱਥੇ ਇਹ ਗੱਲ ਜੇ ਕੋਈ ਕਰਦਾ ਆ ਤਾਂ ਬਹੁਤ ਵੱਡੀ ਜਿਹੜੀ ਗੱਲ ਆ ਉਹ ਹਰਜੋਤ ਸਿੰਘ ਜੀ ਉਹ ਬਣਦੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਜੇ ਚਾਰਜਿਸ ਲੱਗਦੇ ਆ ਤਾਂ ਕਿੰਨੇ ਕੁ ਜਾਣਿਆਂ ਦੇ ਉੱਤੇ ਕਿਹਦੇ ਉੱਤੇ ਜਿਹੜੇ ਚਾਰਜਿਸ ਲਾਉਣ ਦੀਆਂ ਤਿਆਰੀਆਂ ਜਿਹੜੀਆਂ ਉਹ ਕਰੀ ਬੈਠੇ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਜੋ ਬਾਈਡਨ ਪ੍ਰੈਜ਼ੀਡੈਂਟ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ ਉਹ ਹੁਣ ਸੈਂਟਰਲ ਅਮਰੀਕਾ ਨੂੰ ਆਪਣੇ ਜਿਹੜੇ ਟੌਪ ਦੇ ਆਫੀਸ਼ੀਅਲਸ ਆ ਉਹ ਭੇਜਣ ਜਾ ਰਿਹਾ ਹੈਗਾ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਆ ਖਾਸ ਕਰਕੇ ਉਹ ਬਾਰਡਰ ਕ੍ਰਾਸ ਕਰਕੇ USA ਦੇ ਵਿੱਚ ਐਂਟਰ ਕਰ ਰਹੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਮਿਲ ਸਕੇ। ਜੁਆਨ ਗੋਨਜ਼ਾਲਸ ਜਿਹੜੇ ਵਾਈਟ ਹਾਊਸ ਦੇ ਸੀਨੀਅਰ ਡਾਇਰੈਕਟਰ ਫॉर ਵੈਸਟਰਨ ਹੈਮੀਸਫੀਅਰ ਆ ਉਹ ਹੁਣ ਗੋਟਾਮਾਲਾ ਨੂੰ ਜਿਹੜਾ ਟਰੈਵਲ ਕਰਨ ਜਾ ਰਹੇ ਆ ਅਤੇ ਉੱਥੇ ਲੋਕਾਂ ਨੂੰ ਕਹਿਣਗੇ ਵੀ ਭਾਈ ਇੱਥੇ ਰੁਕੋ ਵੀ ਬਹੁਤ ਜ਼ਿਆਦਾ ਜਿਹੜਾ ਉੱਥੇ ਰਸ਼ ਹੋ ਗਿਆ ਆ। ਸੋ ਹੁਣ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਦੋਨੋਂ ਪਾਸੇ ਫਸਿਆ ਹੈ। ਇੱਕ ਪਾਸੇ ਤਾਂ ਉਹ ਪ੍ਰੋਗਰੈਸਿਵਸ ਦਾ ਜਿਹੜਾ ਏਜੰਡਾ ਹੈਗਾ ਆ ਭਈ ਅਸੀਂ ਜਿਹੜਾ ਸਾਡਾ ਇਮੀਗ੍ਰੇਸ਼ਨ ਸਿਸਟਮ ਆ ਉਹ ਮੋਰ ਹਿਊਮਨ ਹੋਣਾ ਚਾਹੀਦਾ ਆ, ਵੀ ਵਧੀਆ ਹੋਣਾ ਚਾਹੀਦਾ, ਅਤੇ ਦੂਜੇ ਪਾਸੇ ਉਹਨਾਂ ਨੂੰ ਜਿਹੜੇ ਕੰਜ਼ਰਵੇਟਿਵਸ ਹੈਗੇ ਆ ਉਹਨਾਂ ਵੱਲੋਂ ਪ੍ਰੈਸ਼ਰ ਵੀ ਬਹੁਤ ਆ ਭਈ ਇਹ ਜਿਹੜਾ ਆ ਜੇ ਇੱਦਾਂ ਦਾ ਮਾਹੌਲ ਬਣਦਾ ਰਿਹਾ ਤਾਂ ਸਾਡੀ ਪਾਰਟੀ ਨੂੰ ਬਹੁਤ ਹਰਟ ਕਰੇਗਾ। ਸੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੈਨ ਪਸਾਕੀ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਸਟੇਟ ਡਿਪਾਰਟਮੈਂਟ ਨੇ 17,000 ਦੇ ਕਰੀਬ ਰੇਡੀਓ ਐਡਵਰਟਾਈਜ਼ਮੈਂਟਸ ਜਿਹੜੀਆਂ ਲੈਟਨ ਅਮਰੀਕਾ ਦੇ ਵਿੱਚ ਅਤੇ 500 ਦੇ ਕਰੀਬ ਜਿਹੜੀਆਂ ਐਡਸ ਆ ਸੋਸ਼ਲ ਮੀਡੀਆ ਦੇ ਉੱਤੇ ਚਲਾਈਆਂ ਆ ਅਤੇ ਉਹ ਜਿਹੜੇ ਮਾਈਗਰੈਂਟਸ ਆ ਉਹਨਾਂ ਨੂੰ ਦੱਸ ਰਹੇ ਵੀ ਇੱਥੇ ਨਾ ਆਓ ਅਤੇ ਤੁਹਾਡਾ ਜਿਹੜਾ ਆਉਣ ਦੇ ਲਈ ਖਤਰਨਾਕ ਹੋਊਗਾ। ਜੀ ਬਿਲਕੁਲ, ਮੈਕਸੀਕੋ ਦੇ ਨਾਲ ਵੀ ਜਿਹੜੀ ਗੱਲਬਾਤ ਕਰਨਗੇ। ਯਾਦ ਹੋਣਾ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਮੈਕਸੀਕੋ ਦੀ ਜਿਹੜੀ ਆਰਮੀ ਆ ਉਹਨਾਂ ਦੀ ਫੌਜ ਵੀ ਜਿਹੜੀ ਆ ਰਹੇ ਲੋਕਾਂ ਨੂੰ ਜਿਹੜੇ ਅਮਰੀਕਾ ਦੇ ਬਾਰਡਰ ਵੱਲ ਨੂੰ ਜਾ ਰਹੇ ਸੀ ਉਹਨਾਂ ਨੂੰ ਰੋਕਣ ਦੀ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਸ ਦੇ ਵਿੱਚ ਮਦਦ ਕਰਦੀ ਸੀ। ਉੱਥੇ ਵੀ ਉਹ ਬਾਰਡਰ ਨੂੰ ਪੈਟਰੋਲ ਕਰ ਰਹੇ ਸੀ। ਹੁਣ ਇਹ ਨਹੀਂ ਪਤਾ ਵੀ ਰਾਈਟ ਨਾਓ ਸਥਿਤੀ ਜਿਹੜੀ ਉਸ ਦੇ ਬਾਬਤ 'ਤੇ ਕੀ ਆ, ਕਿ ਮੈਕਸੀਕੋ ਦੀ ਫੌਜ ਆ ਇਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰ ਰਹੀ ਆ ਜਾਂ ਉਹਨਾਂ ਨੇ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਹੈਗੇ ਆ। ਸੋ ਪਰ ਸਥਿਤੀ ਬਹੁਤ ਜ਼ਿਆਦਾ ਕਸੂਤੀ ਜਿਹੜੀ ਆ ਬਾਈਡਨ ਪ੍ਰਸ਼ਾਸਨ ਦੀ ਇਸ ਟਾਈਮ ਬਣ ਚੁੱਕੀ ਹੋਈ ਆ। ਜਿਹੜੇ ਮਸਲੇ ਦੇ ਉੱਤੇ ਉਹ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਘੇਰਦੇ ਰਹੇ ਆ, ਅੱਜ ਆਪ ਉਹਨਾਂ ਹੀ ਮਸਲਿਆਂ ਦੇ ਵਿੱਚ ਲਗਾਤਾਰ ਘਿਰਦੇ ਜਾ ਰਹੇ ਹੈਗੇ ਆ। ਹਰ ਇੱਕ ਪਾਸਿਓਂ ਜਿਹੜਾ ਉਹਨਾਂ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਅਤੇ ਹਾਲ ਦੀ ਘੜੀ ਜਦੋਂ ਤੋਂ ਇਹਨਾਂ ਨੇ ਸਹੁੰ ਚੁੱਕੀ ਅਜੇ ਤੱਕ ਵੀ ਅਫੀਸ਼ੀਅਲ ਕੋਈ ਪ੍ਰੈਸ ਕਾਨਫਰੰਸ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਅਜੇ ਤੱਕ ਵੀ ਨਹੀਂ ਕੀਤੀ ਹੈਗੀ। ਹੁਣ ਦੇਖਣਾ ਹੋਊਗਾ ਵੀ ਇਹ ਸਟਿਮੂਲਸ ਜਦੋਂ ਵੀ ਇਹ ਕਿਤੇ ਕਰਦੇ ਆ ਵੀ ਸਟਿਮੂਲਸ ਪੈਕੇਜ ਦੀ ਗੱਲ ਹੁੰਦੀ ਆ ਜਾਂ ਉੱਥੇ ਇਹ ਮਸਲੇ ਜਿਹੜੇ ਉਹ ਜ਼ਿਆਦਾ ਹਾਵੀ ਰਹਿੰਦੇ ਹੈਗੇ ਆ। ਜੀ ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਜਦੋਂ ਇਹ ਕੁਐਸਚਨ ਕੁਝ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਹਿੰਦੇ ਵੀ ਹੱਸ ਕੇ ਇਹਦਾ ਜਵਾਬ ਦਿੱਤਾ ਵੀ ਤੁਸੀਂ ਵੀ ਬਾਰਡਰ 'ਤੇ ਜਾ ਰਹੇ ਆ, ਅਤੇ ਉਹਨਾਂ ਨੇ ਕਿਹਾ ਵੀ ਨੋਟ ਟੂਡੇ, ਮੈਂ ਪਹਿਲਾਂ ਗਈ ਹੈਗੀ ਆ, ਆਉਣ ਵਾਲੇ ਸਮੇਂ 'ਚ ਵੀ ਜ਼ਰੂਰ ਜਾਊਂਗੀ, ਪਰ ਹਜੇ ਸਾਡਾ ਜਿਹੜਾ ਫੋਕਸ ਹੈਗਾ ਆ ਜੈਕਸਨਵਿਲ ਫਲੋਰੀਡਾ ਵੱਲ, ਜਿੱਥੇ ਕਿ ਉਹ $1.9 ਟ੍ਰਿਲੀਅਨ ਦਾ ਜਿਹੜਾ ਕਰੋਨਾ ਵਾਇਰਸ ਰਿਲੀਫ ਪੈਕੇਜ ਆ ਉਹਨੂੰ ਜਿਹੜਾ ਆ ਪ੍ਰਮੋਟ ਕਰਨ ਜਾ ਰਹੇ ਆ। ਜੀ ਬਿਲਕੁਲ, ਅਤੇ ਉੱਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਹੀ ਜਿਹੜਾ ਬਾਈਡਨ ਪ੍ਰਸ਼ਾਸਨ ਨੇ ਆਪਣਾ ਅਗਲਾ ਪੱਤਾ ਜਿਹੜਾ ਆ ਉਹ ਵੀ ਜਿਹੜਾ ਉਹ ਸ਼ੋਅ ਕੀਤਾ ਆ। $3 ਟ੍ਰਿਲੀਅਨ ਦਾ ਜਿਹੜਾ ਆ ਉਹ ਜੋਬਸ ਪੈਕੇਜ, ਇਨਫਰਾਸਟਰਕਚਰ ਪੈਕੇਜ ਜਿਹੜਾ ਆ ਉਸ ਨੂੰ ਕਹਿੰਦੇ ਆ ਜਲਦ ਹੀ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਸ਼ੋਅ ਕੀਤਾ ਜਾਊਗਾ। ਆਲਰੇਡੀ ਇਸ ਦੇ ਉੱਤੇ ਚਰਚਾ ਜਿਹੜੀ ਆ ਉਹ ਤੇਜ਼ ਹੋ ਚੁੱਕੀ ਆ। ਵਾਈਟ ਹਾਊਸ ਦੇ ਜਿਹੜੇ ਐਡਵਾਈਜ਼ਰ ਨੇ ਉਹ 2 ਹਿੱਸਿਆਂ ਦੇ ਵਿੱਚ ਇਸ $3 ਟ੍ਰਿਲੀਅਨ ਦੇ ਜੋਬਸ ਅਤੇ ਇਨਫਰਾਸਟਰਕਚਰ ਜਿਹੜਾ ਪ੍ਰਪੋਜ਼ਲ ਆ
ਉਹ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੂੰ ਜਿਹੜੇ ਉਹ ਕਹਿੰਦੇ ਵੀ ਹੋ ਸਕਦਾ ਵੀ ਇਸੇ ਵੀਕ ਦੇ ਵਿੱਚ ਹੀ ਉਹ ਦਿਖਾ ਦੇਣ। ਸੋ ਪੀਟ ਬਿਊਟੀਜੇਜ ਜਿਹੜੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਨਾਲ ਜਿਹੜੇ ਜੁੜੇ ਹੋਏ ਆ ਇਨਫਰਾਸਟਰਕਚਰ ਦੇ ਵਿੱਚ, ਇਹਨਾਂ ਦੇ ਨਾਲ ਵੀ ਜਿਹੜੀਆਂ ਚੀਜ਼ਾਂ ਉਹ ਜੁੜੀਆਂ ਰਹਿਣਗੀਆਂ। ਇਨਫਰਾਸਟਰਕਚਰ ਦਾ ਮਤਲਬ ਆ ਵੀ ਚੀਜ਼ਾਂ ਦਾ ਆਉਣਾ ਜਾਣਾ, ਅਤੇ ਉਹ ਚੀਜ਼ਾਂ ਨੂੰ ਜਿਹੜਾ ਉਹ ਕਰਨਾ, ਚਾਹੇ ਉਹ ਰੋਡਸ ਹੋਣ, ਬ੍ਰਿਜ ਹੋਣ, ਅਤੇ ਚਾਹੇ ਜਿਹੜਾ ਟਰੱਕਾਂ ਦੇ ਨਾਲ ਸੰਬੰਧਿਤ ਆ, ਅਤੇ ਚਾਹੇ ਰੇਲਵੇ ਦੇ ਨਾਲ ਸੰਬੰਧਿਤ ਆ। ਸੋ ਹੁਣ ਦੇਖਣਾ ਹੋਊਗਾ ਵੀ ਕੀ ਜਿਹੜੇ ਇਸ ਦੇ ਵਿੱਚ ਆਊਗਾ। ਸੋ 2 ਹਿੱਸਿਆਂ ਦੇ ਵਿੱਚ ਇਹ ਰਹੇਗਾ। ਆਲਰੇਡੀ $1400 ਵਾਲੇ ਜਿਹੜਾ ਬਿੱਲ ਆ, ਕਾਨੂੰਨ ਆ, ਉਸ ਨੂੰ ਪਾਸ ਕਰਨ ਤੋਂ ਬਾਅਦ ਦੇ ਵਿੱਚ ਹੁਣ ਜੋਬਸ ਦੇ ਉੱਤੇ ਇਹ ਜ਼ੋਰ ਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰਨਗੇ। ਸੋ ਜਿਹੜੀ ਵਾਈਟ ਹਾਊਸ ਦੇ ਜਿਹੜੀ ਪ੍ਰੈਸ ਸਕੱਤਰ ਜੈਨ ਪੈਸਕੀ ਆ, ਉਹਨਾਂ ਨੂੰ ਇਸ ਦੇ ਬਾਰੇ ਵੀ ਜਿਹੜਾ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਇਸ ਮਾਮਲੇ ਦੇ ਵਿੱਚ ਆਲਰੇਡੀ ਚਰਚਾਵਾਂ, ਕਨਵਰਸੇਸ਼ਨਸ ਜਿਹੜੀਆਂ ਆ ਉਹ ਚੱਲ ਰਹੀਆਂ ਆ। ਕੀ ਜਿਹੜਾ ਸੰਭਾਵੀ ਰੂਪ ਦੇ ਵਿੱਚ ਭਵਿੱਖ ਦੇ ਵਿੱਚ ਇਹ ਆਰਥਿਕ ਜਿਹੜੀਆਂ ਆ ਪ੍ਰਪੋਜ਼ਲਸ ਲੈ ਕੇ ਆਏ ਜਾਣਗੇ, ਉਸ ਦੇ ਬਾਰੇ ਦੱਸਣਾ ਕਹਿੰਦੀ ਆ ਅਜੇ ਪ੍ਰੀਮੈਚਿਓਰ ਹੋਊਗਾ। ਪਰ ਕਹਿੰਦੇ ਆ ਵੀ ਇੱਥੋਂ ਇਹ ਪਤਾ ਤਾਂ ਲੱਗਦਾ ਹੀ ਆ ਵੀ ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਸੁਲਝ ਰਿਹਾ ਹੈਗਾ ਆ। ਸੋ ਜਲਦੀ ਆਪਾਂ ਨੂੰ ਇਹਨਾਂ ਦੇ ਨਵੇਂ ਇਕਨੋਮਿਕ ਏਜੰਡੇ ਬਾਰੇ ਜਿਹੜਾ ਆ ਉਹ ਪਤਾ ਲੱਗ ਸਕਦਾ ਆ। $3 ਟ੍ਰਿਲੀਅਨ ਜਿਹੜਾ ਕਾਫੀ ਵੱਡਾ ਆંકੜਾ ਆ। ਜੈਨ ਪੈਸਕੀ ਨੇ ਇਸ ਆંકੜੇ ਦੇ ਉੱਤੇ ਮੋਹਰ ਲਾਉਣ ਤੋਂ ਤਾਂ ਇਨਕਾਰ ਕਰ ਦਿੱਤਾ, ਵੀ ਉਹਨਾਂ ਨੇ ਦੱਸਿਆ ਤਾਂ ਨਹੀਂ ਆ ਵੀ ਵਾਕਿਆ $3 ਟ੍ਰਿਲੀਅਨ ਹੈਗਾ ਕਿ ਨਹੀਂ, ਪਰ ਕਹਿੰਦੇ ਵੀ ਜਿਹੜੇ ਇਸ ਪੈਕੇਜ ਦੇ ਉੱਤੇ ਕੰਮ ਕਰ ਰਹੇ ਉਹਨਾਂ ਦੇ ਵਿੱਚੋਂ 2 ਜਾਣਿਆਂ ਨੇ ਜਿਹੜੇ ਪ੍ਰੈਸ ਵਾਲਿਆਂ ਦੇ ਨਾਲ ਅਨੋਨਿਮਸ ਹੋ ਕੇ ਗੱਲ ਕਰਕੇ ਦੱਸਿਆ ਵੀ ਸ਼ਾਇਦ ਇੱਥੋਂ ਤੱਕ ਇਹ ਆંકੜਾ ਜਾ ਸਕਦਾ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੇ ਚਾਈਨਾ ਨੂੰ ਲੈ ਕੇ ਆ। US ਤਾਂ ਇਹਨਾਂ ਦੇ ਜਿਹੜੇ ਮਿੱਤਰ ਮੁਲਕ ਹੈਗੇ ਆ, ਉਹਨਾਂ ਨੇ ਅੱਜ ਚਾਈਨੀਜ਼ ਦੇ ਕੁਛ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੇ ਉੱਤੇ ਹਿਊਮਨ ਰਾਈਟਸ ਅਬਿਊਜ਼ਸ ਜਿਹੜੇ ਆ ਪਈ ਹੋਏ ਆ, ਉਹਨਾਂ ਦੇ ਸੀਰੀਅਸ ਚਾਰਜਸ ਲਾਏ ਆ। ਖਾਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਮੁਸਲਮਾਨਾਂ ਦੇ ਉੱਤੇ, ਉਗਰ ਮੁਸਲਮਾਨ ਆ, ਉਹਨਾਂ ਦੇ ਉੱਤੇ ਜਿਹੜੇ ਅਬਿਊਜ਼ ਕਰ ਰਹੀ ਆ ਚਾਈਨਾ ਦੀ ਸਰਕਾਰ। ਸੋ ਉਹਨੂੰ ਦੇਖਦੇ ਹੋਏ 2 ਉਹਨਾਂ ਦੇ ਜਿਹੜੇ ਟੌਪ ਦੇ ਆਫੀਸ਼ੀਅਲਸ ਆ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ। USA ਦੇ ਨਾਲ ਯੂਰਪੀਅਨ ਯੂਨੀਅਨ, ਕੈਨੇਡਾ ਅਤੇ UK ਜਿਹੜੇ ਇਹ ਸਾਰੇ ਰਲ ਕੇ ਇਹਨਾਂ ਨੇ ਲਾਈਆਂ ਹੈਗੀਆਂ। ਅਤੇ ਦੂਸਰੇ ਪਾਸੇ ਚਾਈਨਾ ਵਾਲਿਆਂ ਨੇ ਵੀ ਟਿਟ ਫੋਰ ਟੈਟ, ਅਦਲੇ ਨੂੰ ਬਦਲੇ ਦੀ ਗੱਲ ਕਰਦੇ ਹੋਏ ਕਹਿੰਦੇ ਪਈ 10 ਜਿਹੜੇ ਯੂਰਪੀਅਨ ਯੂਨੀਅਨ ਦੇ ਪੋਲੀਟੀਸ਼ੀਅਨ ਆ ਉਹਨਾਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਲਾਈਆਂ, ਉਹ ਕਹਿੰਦੇ ਪਈ ਇਹ ਗਲਤ ਇਨਫੋਰਮੇਸ਼ਨ ਫੈਲਾ ਰਹੇ ਹੈਗੇ ਆ। ਸੋ ਉਹਨਾਂ ਨੂੰ ਚਾਈਨਾ, ਹਾਂਗਕਾਂਗ ਅਤੇ ਮਕਾਊ ਦੇ ਵਿੱਚ ਜਿਹੜਾ ਆ ਐਂਟਰ ਹੋਣ ਤੋਂ ਬੈਨ ਕਰ ਦਿੱਤਾ ਹੈ। ਜੀ ਜੀ ਬਿਲਕੁਲ। ਸੋ ਇੱਥੋਂ ਇਹੀ ਆਪਾਂ ਹਰਜੋਤ ਸਿੰਘ ਜੀ ਕਿਆਸ ਰਹੀ ਆਪਾਂ ਦੂਜੇ ਪੱਖ ਤੋਂ ਜੇ ਦੇਖਿਆ ਜਾਵੇ, ਜਿਹੜਾ ਮਤਲਬ ਜਿਹੜੇ ਟਰੇਡ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਚੱਲਣੀਆਂ ਸੀਗੀਆਂ ਚਾਈਨਾ ਦੇ ਨਾਲ, ਹਾਲ ਦੀ ਘੜੀ ਉਹ ਕਿਸੇ ਸਿਰੇ ਨਹੀਂ ਲੱਗਣਗੀਆਂ, ਕਿਉਂਕਿ ਜਦੋਂ ਚਾਈਨਾ ਦੇ ਉੱਤੇ ਸੈਂਕਸ਼ਨ ਜਾਂ ਉਹਨਾਂ ਨੂੰ ਹਿਊਮਨ ਰਾਈਟਸ ਦੇ ਬਾਰੇ ਕੁਛ ਵੀ ਅੱਖਾਂ ਦਿਖਾਈਆਂ ਜਾਂਦੀਆਂ ਜਾਂ ਝਿੜਕਿਆ ਜਾਂਦਾ ਆ ਤਾਂ ਉਸ ਚੀਜ਼ ਨੂੰ ਬੜਾ ਬੁਰਾ ਉਹ ਮਨਾਉਂਦੇ ਨੇ, ਜਦ ਕਿ ਆਪਾਂ ਨੂੰ ਪਤਾ ਹੈ ਵੀ ਅਸਲੀਅਤ ਉਹ ਧੱਕਾ ਜਿਹੜਾ ਉਹ ਉੱਥੇ ਕਿੰਨਾ ਕਰ ਰਹੇ ਹੈਗੇ ਆ। ਸੋ ਇਹ ਹੁਣ ਦੇਖਣਾ ਹੋਊਗਾ। ਬਾਈਡਨ ਪ੍ਰਸ਼ਾਸਨ ਦੇ ਲਈ ਇਹ ਵੀ ਜਿਹੜੀ ਨਾਲ ਦੇ ਨਾਲ ਸਿਰਦਰਦੀ ਆ ਉਹ ਬਣੀ ਰਹੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਵੈਕਸੀਨ ਨੂੰ ਲੈ ਕੇ ਐਲੀਜੀਬਿਲਟੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਉਸ ਨੂੰ ਐਕਸਪੈਂਡ ਕੀਤਾ ਜਾ ਰਿਹਾ, ਯਾਨੀ ਕਿ ਉਸ ਨੂੰ ਹੋਰ ਖੋਲ੍ਹਿਆ ਜਾ ਰਿਹਾ ਆ। ਵੱਖ-ਵੱਖ ਉਮਰ ਦੇ ਜਿਹੜੇ ਲੋਕ ਆ ਉਹਨਾਂ ਦੇ ਲਈ ਇਸ ਨੂੰ ਓਪਨ ਕੀਤਾ ਜਾ ਰਿਹਾ ਹੈਗਾ। ਵੈਸਟ ਵਰਜੀਨੀਆ, ਟੈਨਸੀ, ਐਰੀਜ਼ੋਨਾ, ਇਹਨਾਂ ਦੇ ਜਿਹੜੇ ਗਵਰਨਰਸ ਆ ਉਹਨਾਂ ਨੇ ਅੱਜ ਇਹ ਅਨਾਊਂਸ ਕੀਤਾ ਵੀ ਇਹ ਜਿਹੜੀਆਂ ਵੈਕਸੀਨਸ ਆ ਉਹ ਅਗਲੇ 2 ਹਫ਼ਤਿਆਂ ਦੇ ਵਿੱਚ ਜਿਹੜਾ ਵੀ 16 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਦਾ ਆ ਉਹਨਾਂ ਦੇ ਲਈ ਜਿਹੜਾ ਆ ਉਹ ਵਧਾ ਦਿੱਤੀ ਜਾਵੇਗੀ, ਉਸ ਦੇ ਲਈ ਜਿਹੜੀ ਉਹ ਖੋਲ੍ਹ ਦਿੱਤੀ ਜਾਵੇਗੀ। ਆਲਰੇਡੀ ਬਹੁਤ ਸਾਰੇ ਜਿਹੜੇ ਗਵਰਨਰਸ ਆ ਹੋਰ ਵੀ ਕਈ ਸੂਬਿਆਂ ਦੇ ਉਹਨਾਂ ਨੇ ਇਹ ਐਲਾਨ ਜਿਹੜੇ ਆ ਉਹ ਕਰ ਦਿੱਤੇ ਆ। ਸਾਡੇ ਸੂਬੇ ਦੇ ਜਿਹੜੇ ਗਵਰਨਰ ਹੈਗੇ ਨੇ ਨਿਊਸਮ, ਉਹਨਾਂ ਨੇ ਕਿਹਾ ਸੀਗਾ ਵੀ 5 ਹਫ਼ਤਿਆਂ ਦੇ ਵਿੱਚ ਆਪਾਂ ਸਾਰਿਆਂ ਦੇ ਲਈ ਜਿਹੜਾ ਇਸ ਨੂੰ ਓਪਨ ਜਿਹੜਾ ਉਹ ਕਰਾਂਗੇ। 7 ਦਿਨਾਂ ਦੀ ਐਵਰੇਜ ਨਵੇਂ ਜਿਹੜੇ ਰਿਪੋਰਟ ਕੇਸਿਸ ਆ ਉਹ ਥੋੜ੍ਹੀ ਜਿਹੀ ਪਹਿਲੋਂ ਦੇ ਨਾਲੋਂ ਜਿਹੜੀ ਆ ਉਹ ਵਧੀ ਆ, 2.6% ਆ, ਪਰ ਓਵਰਆਲ ਜਿਹੜੇ ਜ਼ੇਰੇ ਇਲਾਜ ਹੋ ਰਹੇ ਨੇ ਹਸਪਤਾਲ ਦੇ ਵਿੱਚ ਜਾਂ ਜਿਹੜੇ ਮੌਤਾਂ ਦੇ ਆંકੜੇ ਆ ਉਹ ਜ਼ਰੂਰ ਜਿਹੜੇ ਆ ਉਹ ਘਟੇ ਆ। ਅਜੇ ਵੀ 7 ਦਿਨ ਦੀ ਐਵਰੇਜ 50,000 ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਆਕਸਫੋਰਡ ਯੂਨੀਵਰਸਿਟੀ ਦੇ ਜਿਹੜੀ ਐਸਟਰਾਜ਼ੈਨੇਕਾ ਵਾਲੀ ਵੈਕਸੀਨ ਆ ਉਸ ਨੂੰ ਵੈਕਸੀਨ ਫਾਰ ਦਾ ਵਰਲਡ ਜਿਹੜਾ ਆ ਉਹ ਆਖਿਆ ਜਾ ਰਿਹਾ। ਜਿੱਦਾਂ ਅੱਜ ਵੀ ਆਪਾਂ ਸਵੇਰੇ ਵੀ ਇਸ ਦੇ ਬਾਰੇ ਜ਼ਿਕਰ ਕੀਤਾ ਸੀ, 79% ਇਹ ਓਵਰਆਲ ਜਿਹੜੀ ਆ ਮੁੱਖ ਤੌਰ ਦੇ ਉੱਤੇ ਪ੍ਰਭਾਵਸ਼ਾਲੀ ਮੰਨੀ ਗਈ ਆ, ਅਤੇ 100% ਕਹਿੰਦੇ ਆ ਵੀ ਇਹ ਗੰਭੀਰ ਰੂਪ ਦੇ ਵਿੱਚ ਬਿਮਾਰ ਹੋਣ ਤੋਂ ਜਿਹੜੀ ਉਹ ਬਚਾਉਂਦੀ ਹੈਗੀ ਆ। ਸੋ ਇਹ ਹੁਣ ਨਵਾਂ ਡਾਟਾ ਕਹਿੰਦੇ ਜਿਹੜੇ US ਦੇ ਵਿੱਚ, ਚਿਲੀ ਅਤੇ ਪੈਰੂ ਦੇ ਵਿੱਚ ਵੋਲੰਟੀਅਰਸ ਦੇ ਉੱਤੇ ਇਸ ਨੂੰ ਪਰਖਿਆ ਗਿਆ ਸੀਗਾ,
ਉਸ ਦੇ ਵਿੱਚੋਂ ਜਿਹੜੇ ਡਾਟਾ ਦੇ ਵਿੱਚੋਂ ਇਹ ਜਾਣਕਾਰੀ ਉਹ ਸਾਹਮਣੇ ਆ ਰਹੀ ਹੈਗੀ ਆ। ਉੱਧਰ ਸਪਰਿੰਗ ਬ੍ਰੇਕ ਜਿਹੜੀ ਹਰਜੋਤ ਸਿੰਘ ਜੀ ਕਈ ਥਾਵਾਂ 'ਤੇ ਚੱਲ ਰਹੀ ਆ, ਮਿਆਮੀ ਵਾਲਿਆਂ ਦੇ ਉੱਤੇ ਚੰਗਾ ਕਹਿਰ ਇਸ ਕਰਕੇ ਢਾਇਆ ਆ ਵੀ ਉੱਥੇ ਲਗਾਤਾਰ ਪਾਰਟੀਆਂ ਅਤੇ ਜ਼ੋਰਾਂ ਸ਼ੋਰਾਂ ਦੇ ਨਾਲ ਲੋਕਾਂ ਦਾ ਜਮਾਵੜਾ ਇਕੱਠ ਜਿਹੜਾ ਉੱਥੇ ਹੋ ਰਿਹਾ ਆ, ਜਿਸ ਦੇ ਕਰਕੇ ਮਿਆਮੀ ਦੇ ਜਿਹੜੇ ਕੁਛ ਉੱਥੋਂ ਦੇ ਜਿਹੜੇ ਲੀਡਰਸ ਆ ਉੱਥੇ ਕਰਫਿਊ ਲਾਉਣ ਦੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਸੀਗੇ। ਸੋ ਇਹ ਲਗਾਤਾਰ ਉੱਥੇ ਲੋਕ ਆ ਉਹ ਹੁਣ, ਕਿਉਂਕਿ ਫਲੋਰੀਡਾ ਕਾਫੀ ਚਿਰ ਤੋਂ ਉਹਨਾਂ ਨੇ ਓਪਨ ਕੀਤੀ ਹੋਈ ਆ ਹਰ ਇੱਕ ਚੀਜ਼ਾਂ ਦੇ ਲਈ, ਸੋ ਉਹਦੇ ਕਰਕੇ ਲੋਕ ਜਿਹੜੇ ਆ ਉੱਧਰ ਨੂੰ ਉਹਨਾਂ ਨੇ ਰੁੱਖ ਕੀਤਾ ਹੋਇਆ ਹੈਗਾ ਆ। ਸੋ ਬਿਲਕੁਲ ਸਿਟੀ ਦੇ ਜਿਹੜੇ ਕਰਫਿਊ ਆਲਰੇਡੀ ਲਾ ਦਿੱਤਾ ਆ। 1000 ਤੋਂ ਵੱਧ ਜਿਹੜੇ ਆ ਅਰੈਸਟ ਹੋ ਚੁੱਕੇ ਆ ਤੇ 2 ਜਾਣਿਆਂ ਨੂੰ ਚਾਰਜ ਕੀਤਾ ਗਿਆ, ਜਿਨ੍ਹਾਂ ਨੇ ਕਹਿੰਦੇ ਵੀ ਇੱਕ ਲੇਡੀ ਨੂੰ ਜਿਹੜੀਆਂ ਆ ਗ੍ਰੀਨ ਪਿਲਸ ਇੱਕ ਹੁੰਦੀਆਂ ਜਿਹੜੀਆਂ ਬੈਂਡ ਆ ਉਹ ਦੇ ਕੇ, ਜਿਹਨੂੰ A30 ਕਿਹਾ ਜਾਂਦਾ ਆ, ਉਹਦੇ ਨਾਲ ਰੇਪ ਕੀਤਾ ਤੇ ਉਹਦੀ ਬਾਅਦ ਦੇ ਵਿੱਚ ਮੌਤ ਹੋ ਗਈ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ 2 ਜਾਣੇ ਇਵਾਇਰ ਕੌਲੀਅਰ 21 ਸਾਲਾਂ ਦਾ ਤੇ ਡੋਰੀਅਨ ਟੇਲਰ 24 ਸਾਲਾਂ ਦਾ, ਦੋਨਾਂ ਨੂੰ ਜਿਹੜਾ ਸੈਕਸ਼ੂਅਲ ਬੈਟਰੀ, ਬਰਗਲਰੀ ਤੇ ਹੋਰ ਕ੍ਰਾਈਮਸ ਵਾਸਤੇ ਚਾਰਜ ਕੀਤਾ ਗਿਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੈਕਸੀਨ ਦੇ ਨਾਲ ਹੀ ਉੱਦਾਂ ਜਿਹੜੀ ਸੰਬੰਧਿਤ ਆ, ਹੁਣ ਤੱਕ ਅਮਰੀਕਾ US ਦੇ ਵਿੱਚ 81.4 ਮਿਲੀਅਨ ਲੋਕ ਜਿਹੜੇ ਆ ਉਹਨਾਂ ਨੂੰ ਇੱਕ ਜਾਂ ਦੋਨੋਂ ਡੋਜ਼ਿਸ ਜਿਹੜੀਆਂ ਆ ਵੈਕਸੀਨ ਦੀਆਂ ਉਹ ਲੱਗ ਚੁੱਕੀਆਂ ਜਿਹੜੀਆਂ ਉਹ ਹੋਈਆਂ ਨੇ। ਹੁਣ ਤੱਕ ਅਮਰੀਕਾ ਦੇ ਵਿੱਚ ਕੋਵਿਡ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ 5,42,000 ਨੂੰ ਜਿਹੜਾ ਉਹ ਪਾਰ ਜਿਹੜੀ ਉਹ ਕਰ ਗਈ ਆ। ਤਕਰੀਬਨ 29.8 ਮਿਲੀਅਨ ਜਿਹੜੇ ਕਨਫਰਮਡ ਕੇਸਿਸ ਜਿਹੜੇ ਅਮਰੀਕਾ ਦੇ ਵਿੱਚ ਹੁਣ ਤੱਕ ਜਦੋਂ ਤੋਂ ਕੋਵਿਡ ਦਾ ਪੈਂਡੈਮਿਕ ਚੱਲ ਰਿਹਾ ਆ ਉਹ ਹੋ ਚੁੱਕੇ ਨੇ। ਜੀ, ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ, ਜਿੱਥੇ ਕਿ ਜਿਹੜੇ ਫਲੱਡ ਆ ਬਹੁਤ ਜ਼ਿਆਦਾ ਆ ਰਹੇ ਆ ਤੇ ਕਈ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਕਹਿੰਦੇ ਫਲੱਡ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਸਪਾਈਡਰ ਤੇ ਸਨੇਕ ਜਿਹੜੇ ਆ ਸੱਪ ਉਹ ਵੜ ਗਏ ਹੈਗੇ। ਸੋ 18,000 ਦੇ ਕਰੀਬ ਲੋਕ ਜਿਹੜੇ ਆ ਉਹ ਨਿਊ ਸਾਊਥ ਵੇਲਸ ਜਿਹੜਾ ਟਾਊਨ ਆ ਉੱਥੋਂ ਇਵੈਕੂਏਟ ਕੀਤੇ ਗਏ ਹੈਗੇ ਆ। 54,000 ਦੇ ਕਰੀਬ ਲੋਕ ਕਹਿੰਦੇ ਵੀ ਡਿਸਪਲੇਸ ਹੋ ਜੂਗੇ, ਇੰਨੀ ਜ਼ਿਆਦਾ ਜਿਹੜੀ ਉੱਥੇ ਮੀਂਹ ਪਿਆ ਹੈਗਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲਾਂ 'ਚ ਆਸਟ੍ਰੇਲੀਆ 'ਚ ਬਹੁਤ ਭਿਆਨਕ ਅੱਗ ਲੱਗੀ ਸੀ, ਉਹਨਾਂ ਦਾ ਜੰਗਲਾਂ ਦਾ ਬਹੁਤ ਵੱਡਾ ਹਿੱਸਾ ਜਿਹੜਾ ਆ ਸੜ ਕੇ ਸੁਆਹ ਹੋ ਗਿਆ ਸੀ। ਸੋ ਹੁਣ ਜਦੋਂ ਮੀਂਹ ਪੈਂਦਾ ਆ, ਕਿਉਂਕਿ ਦਰਖਤ ਹੈ ਨਹੀਂ, ਉਹਦੇ ਨਾਲ ਫਿਰ ਫਲੱਡਿੰਗ ਆਉਂਦੀ ਹੈਗੀ ਆ। ਐਕੂ ਵੈਦਰ ਦੇ ਅਨੁਸਾਰ ਕਹਿੰਦੇ 16 ਇੰਚ ਜਿਹੜੀ ਉੱਥੇ ਰੇਨ ਪਈ ਹੈਗੀ ਆ ਨਿਊ ਸਾਊਥ ਵੇਲਸ ਦੇ ਵਿੱਚ। ਜੀ ਜੀ ਬਿਲਕੁਲ। ਦੇਖੋ ਆਸਟ੍ਰੇਲੀਆ ਦੇ ਵਿੱਚ ਅਤੇ ਹੋਰ ਵੀ ਕਈ ਮੁਲਕਾਂ ਦੇ ਵਿੱਚ ਇੱਦਾਂ ਦੀਆਂ ਨਿੱਤ ਆਏ ਦਿਨ ਜਿਹੜੀਆਂ ਹੁਣ ਸਮੱਸਿਆਵਾਂ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਆ। ਕਦੀ ਉੱਥੇ ਲਗਾਤਾਰ ਬਹੁਤ ਜ਼ਿਆਦਾ ਅੱਗਾਂ ਜਿਹੜੀਆਂ ਲੱਗੀਆਂ, 2020 ਜਦੋਂ ਸ਼ੁਰੂ ਹੀ ਹੋਇਆ ਸੀ ਉੱਥੇ ਭਿਆਨਕ ਅੱਗਾਂ ਜਿਹੜੀਆਂ ਲੱਗੀਆਂ ਸੀਗੀਆਂ, ਅਤੇ ਹੁਣ ਜਿਹੜੇ ਹੜ੍ਹਾਂ ਦੀ ਸਥਿਤੀ ਜਿਹੜੀ ਉੱਥੇ ਬਣੀ ਹੋਈ ਆ। ਡੈਰਿਕ ਚੌਵਨ ਜਿਸ ਨੇ ਜਾਰਜ ਫਲਾਇਡ ਦੀ ਧੌਣ ਦੇ ਉੱਤੇ ਗੋਡਾ ਧਰਿਆ ਸੀਗਾ 8 ਮਿੰਟ ਤੋਂ ਵੱਧ ਦੇ ਲਈ, ਜਿਸ ਤੋਂ ਬਾਅਦ ਜਾਰਜ ਫਲਾਇਡ ਦੀ ਮੌਤ ਹੋਈ ਸੀ। ਉਸ ਤੋਂ ਬਾਅਦ ਪ੍ਰੋਟੈਸਟ ਜਿਹੜੇ ਆ ਉਹ ਹੋਏ ਸੀ, ਜਿਹੜੇ ਕਈ ਥਾਵਾਂ ਦੇ ਉੱਤੇ ਹਿੰਸਕ ਰੂਪ ਵੀ ਇਖਤਿਆਰ ਕੀਤਾ ਸੀਗਾ। ਉਸ ਮਾਮਲੇ ਦੇ ਵਿੱਚ, ਉਸ ਟਰਾਇਲ ਦੇ ਵਿੱਚ 14 ਜਿਹੜੇ ਜਿਊਰਰਸ ਆ ਉਹਨਾਂ ਦੀ ਜਿਹੜੀ ਆ ਉਹ ਹੁਣ ਉਹਨਾਂ ਨੂੰ ਪਛਾਣ ਕਰ ਲਈ ਗਈ ਹੈ, ਯਾਨੀ ਕਿ ਉਹ ਮਿਥ ਲਏ ਗਏ ਆ ਵੀ ਕਿਹੜੇ ਜਿਹੜੇ ਉਹ ਹੋਣਗੇ। ਸੋ ਉਹਨਾਂ ਨੂੰ ਸੀਟ ਕਹਿੰਦੇ ਉਹ ਕਰ ਦਿੱਤਾ ਗਿਆ ਆ, ਅਤੇ ਹੁਣ ਇਹਨਾਂ ਦਾ ਟਰਾਇਲ ਜਿਹੜਾ ਆ ਉਹ ਚੱਲੇਗਾ। ਜਿਊਰੀ ਸਿਲੈਕਸ਼ਨ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਮਸਲਾ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਬਣਨਾ ਸੀਗਾ, ਕਿਉਂਕਿ ਜਿਹੜਾ ਵੀ ਜਿਊਰੀ ਦੇ ਵਿੱਚ ਜਿਹੜਾ ਉਹ ਹੋਵੇਗਾ ਕਿਤੇ ਨਾ ਕਿਤੇ ਉਸਨੇ ਜਾਰਜ ਫਲਾਇਡ ਦਾ, ਡੈਰਿਕ ਚੌਵਨ ਦਾ ਮਸਲਾ ਆ ਉਹ ਸੁਣਿਆ ਹੋਊਗਾ। ਇੰਪਾਰਸ਼ੀਅਲ ਰਹਿ ਕੇ ਉਸ ਕੇਸ ਨੂੰ, ਉਸ ਦੀਆਂ ਜਿਹੜੇ ਫੈਕਟਸ ਆ ਸੁਣ ਕੇ ਅਤੇ ਉਸ ਦੇ ਉੱਤੇ ਜਿਹੜਾ ਫੈਸਲਾ ਸੁਣਾਉਣਾ ਕਾਫੀ ਜਿਹੜਾ ਮੁਸ਼ਕਿਲ ਹੋਊਗਾ। ਕਈ ਜਿਹੜੇ ਜਿਊਰਰਸ ਆ ਉਹਨਾਂ ਨੂੰ ਲੈ ਕੇ ਜਿਹੜੇ ਦੋਨੋਂ ਹੀ ਪਾਸਿਓਂ ਦੇ ਜਿਹੜੇ ਵਕੀਲ ਆ ਉਹਨਾਂ ਨੇ ਉਹਨਾਂ ਦੀ ਜਿਹੜੀ ਛਾਂਟੀ ਵੀ ਕੀਤੀ ਵੀ ਕੋਈ ਇੱਕ ਪਾਸੜ ਜਿਹੜਾ ਆ ਉਹ ਨਾ ਹੋਵੇ। ਹੁਣ ਕਹਿੰਦੇ ਵੀ ਜਿਹੜੇ 14 ਸੀਟ ਕੀਤੇ ਜਾਣਗੇ, ਇਹਨਾਂ ਵਿੱਚ 3 ਕਾਲੇ ਮੂਲ ਦੇ ਆ, ਅਤੇ ਉਹਨਾਂ ਦੇ ਵਿੱਚੋਂ ਕਹਿੰਦੇ ਕੁਛ ਇਮੀਗਰੈਂਟਸ ਵੀ ਆ, ਇੱਕ ਬਲੈਕ ਔਰਤ ਵੀ ਆ। ਇੱਕ ਔਰਤ ਕਹਿੰਦੀ ਆ ਵੀ ਮੈਂ ਮਲਟੀ ਰੇਸ਼ੀਅਲ ਆ, 2 ਚਿੱਟੇ ਮੂਲ ਦੇ ਅਤੇ 6 ਜਿਹੜੀਆਂ ਚਿੱਟੇ ਮੂਲ ਦੀਆਂ ਜਿਹੜੀਆਂ ਔਰਤਾਂ ਆ, ਇਹ ਜਿਹੜੇ ਜਿਊਰੀ ਦੇ ਵਿੱਚ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਆ। ਕਿਉਂਕਿ ਆਪਾਂ ਇਹ ਇਸ ਲਈ ਦੱਸ ਰਹੇ ਆ ਮਸਲਾ, ਕਿਉਂਕਿ ਉਸ ਟਾਈਮ ਦੇ ਉੱਤੇ ਵੀ ਰੇਸ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਉਹ ਵਧਿਆ ਸੀਗਾ, ਨਸਲ ਨੂੰ ਲੈ ਕੇ ਜਿਹੜਾ ਉਹ ਵਧਿਆ ਸੀਗਾ, ਵੀ ਕਿੱਥੇ ਤੱਕ ਜਿਹੜੀ ਆ ਉੱਥੇ ਸਮੱਸਿਆ ਜਿਹੜੀ ਉਹ ਵੱਧ ਗਈ ਸੀਗੀ, ਵੀ ਕਿੰਨਾ ਜ਼ਿਆਦਾ ਪ੍ਰੋਟੈਸਟ ਅਤੇ ਕਿੰਨੀ ਜ਼ਿਆਦਾ ਜਿਹੜਾ ਨੁਕਸਾਨ ਅਤੇ ਕਿੰਨੀ ਜ਼ਿਆਦਾ ਹਿੰਸਾ ਅਤੇ ਕਿੰਨਾ ਜ਼ਿਆਦਾ ਜਿਹੜਾ ਰੌਲਾ ਰੱਪਾ ਆਪਾਂ ਪੂਰੇ ਮਾਮਲੇ ਦੇ ਵਿੱਚ ਜਿਹੜਾ ਉਹ ਸੁਣਦੇ ਰਹੇ ਹਾਂ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਟਰਾਇਲ ਦੇ ਵਿੱਚ
ਕੀ ਜਿਹੜਾ ਉਹ ਫੈਸਲਾ ਆਉਂਦਾ ਆ। ਇਹ ਕਾਫੀ ਜਿਹੜਾ ਹਰਜੋਤ ਸਿੰਘ ਜੀ ਸਨਸਨੀਖੇਜ਼ ਤੇ ਆਪਾਂ ਕਹਿ ਹੀ ਸਕਦੇ ਹਾਂ ਵੀ ਹਰ ਇੱਕ ਦੀ ਪੂਰੇ ਮੁਲਕ ਦੇ ਵਿੱਚ ਇਸ ਟਰਾਇਲ ਦੇ ਉੱਤੇ ਜਿਹੜੀ ਉਹ ਨਜ਼ਰ ਰਹਿਣ ਵਾਲੀ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਸਦਰਨ ਕੈਲੀਫੋਰਨੀਆ ਦੇ ਵਿੱਚ ਔਰੇਂਜ ਕਾਉਂਟੀ 'ਚ ਮਿਸ਼ਨ ਵਾਇਓ ਹਾਈ ਸਕੂਲ ਦੀ ਇੱਕ 17 ਸਾਲਾਂ ਦੀ ਜਿਹੜੀ ਬੱਚੀ ਆ, ਉਸ ਨੇ ਉੱਥੇ ਜਿਹੜੀ ਫੁੱਟਬਾਲ ਦੀ ਗੇਮ ਆ ਉਸ ਤੋਂ ਪਹਿਲਾਂ ਨੈਸ਼ਨਲ ਐਂਥਮ ਗਾਉਣਾ ਸੀ ਤੇ ਉਸ ਨੂੰ ਕਹਿੰਦੇ ਉਹ ਰੋਕ ਦਿੱਤਾ ਗਿਆ ਤੇ ਉਸ ਦੇ ਪੇਰੈਂਟਸ ਨੇ ਕੰਪਲੇਨ ਕੀਤੀ ਆ ਵੀ ਰੀਜ਼ਨ ਇਹ ਦੱਸਿਆ ਗਿਆ ਵੀ ਕਹਿੰਦੇ ਵੀ ਗਾ ਨਹੀਂ ਸਕਦੇ, ਬੈਂਡ ਨਹੀਂ ਚਲਾ ਸਕਦੇ, ਇਹ CDC ਦੀਆਂ ਗਾਈਡਲਾਈਨਸ ਆ। ਦੂਸਰੇ ਪਾਸੇ ਜਿਹੜੀ ਉਸ ਦੀ ਬੱਚੀ ਦੀ ਮਦਰ ਆ, ਉਹ ਕਹਿੰਦੀ ਆ ਵੀ ਦੇਖੋ ਵੀ ਜਿੱਥੇ ਫੁੱਟਬਾਲ ਖੇਲਣਾ ਆ ਉਹਨੇ ਇੱਕ ਦੂਜੇ ਦੇ ਉੱਤੇ ਡਿੱਗਣਾ ਆ, ਉੱਚੀ ਉੱਚੀ ਬੋਲਦੇ ਆ ਹਨਾ, ਉੱਥੇ ਫਿਰ ਜਿਹੜਾ ਹੈਗਾ ਕਰੋਨਾ ਕਿੱਥੇ ਜਾਂਦਾ ਹੈਗਾ। ਸੋ ਆਪਾਂ ਨੂੰ ਪਤਾ ਵੀ ਪਿਛਲੇ ਕੁਝ ਸਾਲਾਂ ਤੋਂ ਨੈਸ਼ਨਲ ਐਂਥਮ ਨੂੰ ਲੈ ਕੇ ਖਾਸ ਕਰਕੇ ਗੇਮਸ ਦੇ ਉੱਤੇ ਕਾਫੀ ਜਿਹੜੀ ਕੰਟਰੋਵਰਸੀ ਚੱਲ ਰਹੀ ਹੈਗੀ ਆ। ਜੀ, ਰਾਸ਼ਟਰਵਾਦ ਜਿਹੜਾ ਆ ਹਰ ਇੱਕ ਪਾਸੇ ਜਿਹੜਾ ਉਹ ਥੋਪਣ ਦੀ ਜਿਹੜੀ ਚੌਂਚ ਫੇਰੇ ਦੁਨੀਆ ਦੇ ਵਿੱਚ ਜਿਹੜੀ ਉਹ ਗੱਲਾਂ ਚੱਲ ਰਹੀਆਂ ਹੈਗੀਆਂ ਆ। ਸਾਊਦੀ ਅਰੇਬੀਆ ਜਿਹੜੇ ਆ ਯਮਨ ਦੇ ਵਿੱਚ ਪੀਸ ਡੀਲ ਜਿਹੜੀ ਆ ਉਹ ਕਹਿੰਦੇ ਲੈ ਕੇ ਆਉਣਾ ਚਾਹੁੰਦੇ ਆ, ਉਹਨਾਂ ਨੇ ਪ੍ਰਪੋਜ਼ ਕੀਤੀ ਆ, ਪਰ ਜਿਹੜੇ ਉੱਥੇ ਹਾਊਥੀ ਵਾਲੇ ਉਹ ਕਹਿੰਦੇ ਵੀ ਇਟਸ ਨਾਟ ਇਨਫ, ਵੀ ਇਹ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਆ ਉਸ ਦੇ ਵਿੱਚ ਨਹੀਂ ਹੈਗੀਆਂ। ਯਮਨ ਦੇ ਉੱਤੇ ਬਹੁਤ ਕਹਿਰ ਸਾਊਦੀ ਅਰੇਬੀਆ ਦੇ ਦੁਆਰਾ ਕਹਿੰਦੇ ਆ ਉਹ ਢਾਇਆ ਗਿਆ ਆ। ਹੁਣ ਤੱਕ ਸਾਊਦੀ ਵਾਲੇ ਕਹਿ ਰਹੇ ਆ ਵੀ ਨੇਸ਼ਨ ਵਾਈਡ ਪੂਰੇ ਜਿਹੜੇ ਰਾਸ਼ਟਰੀ ਪੱਧਰ ਦੇ ਉੱਤੇ ਸੀਜ਼ ਫਾਇਰ ਜਿਹੜੀ ਆ ਉਹ ਕਰਨ ਦਾ ਉਹ ਚਾਹੁੰਦੇ ਆ ਇਸ ਦੇ ਵਿੱਚ, ਅਤੇ ਏਅਰਪੋਰਟਸ ਜਿਹੜੀ ਹੈਗੀ ਆ ਉਹਨਾਂ ਨੂੰ ਮੁੜ ਦੁਬਾਰਾ ਖੋਲ੍ਹਣਾ ਚਾਹੁੰਦੇ ਆ। ਪਰ ਹਾਲ ਦੀ ਘੜੀ ਜਿਹੜੇ ਇਰਾਨੀਅਨ ਬੈਕਡ ਹਾਊਥੀ ਰੈਬਲਸ ਆ ਉਹ ਇਸ ਦੇ ਨੂੰ ਜਿਹੜਾ ਇਹਨਾਂ ਦੇ ਪ੍ਰਪੋਜ਼ਲ ਨੂੰ ਜਿਹੜਾ ਉਹ ਮੰਨ ਨਹੀਂ ਰਹੇ। ਪਿਛਲੇ ਪ੍ਰਸ਼ਾਸਨ ਦੇ ਦੌਰਾਨ ਸਾਊਦੀ ਅਰੇਬੀਆ ਨੂੰ ਕਾਫੀ ਜਿਹੜੇ ਭਾਰੀ ਮਾਤਰਾ ਦੇ ਵਿੱਚ ਜਿਹੜੇ ਹਥਿਆਰ ਆ ਉਹ ਅਮਰੀਕਾ ਦੇ ਦੁਆਰਾ ਦਿੱਤੇ ਗਏ ਸੀ, ਜਿਹੜੇ ਬਾਅਦ ਦੇ ਵਿੱਚ ਇਹ ਰਿਪੋਰਟਸ ਆਈਆਂ ਸੀ ਵੀ ਉਹੀ ਬਾਅਦ ਦੇ ਵਿੱਚ ਯਮਨ ਦੇ ਜਿਹੜੇ ਸਕੂਲਾਂ ਦੇ ਉੱਤੇ ਵੀ ਅਤੇ ਲੋਕਾਂ ਦੇ ਉੱਤੇ ਜਿਹੜਾ ਉਹ ਉਸ ਦੇ ਨਾਲ ਹਮਲੇ ਕੀਤੇ ਆ। ਇਸ ਪ੍ਰਸ਼ਾਸਨ ਨੇ ਤਾਂ ਜਿਹੜੇ ਕਹਿੰਦੇ ਵੀ ਤੁਸੀਂ ਸਾਡੇ ਹਥਿਆਰ ਇੱਦਾਂ ਜਿਹੜੇ ਆ ਉਹ ਨਹੀਂ ਵਰਤ ਸਕਦੇ। UN ਪਿਛਲੇ ਕਈ ਸਾਲਾਂ ਤੋਂ ਕਹਿ ਰਿਹਾ ਆ ਵੀ ਵਰਸਟ ਹਿਊਮੈਨਿਟੇਰੀਅਨ ਡਿਜ਼ਾਸਟਰ ਜਿਹੜਾ ਆ ਉਹ ਯਮਨ ਦੇ ਵਿੱਚ ਇਸ ਟਾਈਮ ਹੋ ਰਿਹਾ ਆ। ਇਕੱਲੇ ਬਰੂਦ ਦੇ ਨਾਲ ਹੀ ਲੋਕ ਨਹੀਂ ਮਰ ਰਹੇ, ਭੁੱਖਮਰੀ ਦੇ ਨਾਲ ਅਤੇ ਬਿਮਾਰੀ ਦੇ ਨਾਲ ਜਿਹੜੇ ਲੋਕ ਆ ਉਹ ਹਜ਼ਾਰਾਂ ਹੀ ਲੱਖਾਂ ਦੀ ਸੰਖਿਆ ਦੇ ਵਿੱਚ ਇੱਧਰ ਮਰ ਰਹੇ ਆ ਅਤੇ ਜਾਂ ਮਰਨ ਦੇ ਕਗਾਰ ਦੇ ਉੱਤੇ ਜਿਹੜੇ ਉਹ ਪਹੁੰਚੇ ਆ। ਅਤੇ ਲੋਕਾਂ ਨੇ ਉੱਥੋਂ ਜਦੋਂ ਪਲਾਇਨ ਕਰਨਾ ਹੈ ਅਤੇ ਫਿਰ ਦੂਜੇ ਮੁਲਕਾਂ ਦੇ ਵਿੱਚ ਜਾਣਾ ਆ, ਅਤੇ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਦੂਜੇ ਮੁਲਕ ਬਾਹਰੋਂ ਆ ਰਹੇ ਲੋਕਾਂ ਦੇ ਲਈ ਕਿੰਨੇ ਕੁ ਬਾਹਾਂ ਖੋਲ੍ਹ ਕੇ ਜਿਹੜੇ ਉਹ ਖੜ੍ਹਦੇ ਨੇ। ਅਗਲੀ ਖਬਰ GM ਵੱਲੋਂ ਆ ਰਹੀ ਹੈ। GM ਅਮਰੀਕਾ 'ਚ ਤਾਂ ਪਤਾ ਨਹੀਂ ਕਿੱਦਾਂ ਦੀਆਂ ਕਾਰਾਂ ਤੇ ਜ਼ੋਰ ਲਾਉਂਦਾ ਹੈ, ਪਰ ਚਾਈਨਾ ਦੇ ਵਿੱਚ ਉਹਨਾਂ ਦੀ ਇੱਕ $4400 'ਚ ਜਿਹੜੀ ਮਿੰਨੀ ਇਲੈਕਟ੍ਰਿਕ ਵਹੀਕਲ ਵਿਕਦੀ ਹੁੰਦੀ ਸੀ, $4400 ਹੋਂਗ ਗੁਆਂਗ ਮਿੰਨੀ ਇਲੈਕਟ੍ਰਿਕ ਵਹੀਕਲ। ਹੁਣ GM ਨੇ ਇੱਕ ਬਹੁਤ ਹੀ ਸੋਹਣਾ ਜਿਹੜਾ ਆ ਪਿਕਅਪ ਜਿਹੜਾ ਨਵਾਂ ਉੱਥੇ ਚਾਈਨਾ 'ਚ ਕੱਢਿਆ, ਉਹਦੀ ਪ੍ਰਾਈਸ ਸਿਰਫ $9000 ਹੋਊਗੀ। 6.5 ਫੁੱਟ ਚੌੜਾ ਉਹਦਾ ਬੈੱਡ ਆ ਅਤੇ 5 ਜਣੇ 2 ਸੀਟਾਂ ਆ, ਜਿੱਦਾਂ 5 ਜਣੇ ਉਹਦੇ 'ਚ ਬੈਠ ਸਕਦੇ ਆ। ਪਰ ਅਨਫੋਰਚੂਨੇਟਲੀ ਇਹ ਪਿਕਅਪ ਜਿਹੜਾ ਆ ਅਮਰੀਕਾ ਦੇ ਵਿੱਚ ਤੁਹਾਨੂੰ ਨਹੀਂ ਅਵੇਲੇਬਲ ਹੋਊਗਾ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਇੱਥੇ ਹੀ ਸਮਾਪਤ ਹੈਗਾ। ਅਤੇ ਇੱਕ ਵਾਰੀ ਫਿਰ ਜਾਣ ਦੇ ਆਪਾਂ ਨੂੰ ਦੱਸਦੇ ਜਾਈਏ, ਆਉਂਦੇ ਸ਼ਨੀਚਰਵਾਰ ਨੂੰ 27 ਮਾਰਚ ਨੂੰ ਸੈਲਮਾ ਗੁਰਦੁਆਰਾ ਸਾਹਿਬ ਵਿਖੇ ਸਵੇਰੇ 11 ਤੋਂ 7 ਵਜੇ ਤੱਕ ਜੌਨਸਨ ਦੀ ਇੱਕ ਟੀਕੇ ਵਾਲੀ ਜਿਹੜੀ ਵੈਕਸੀਨ ਆ ਕੋਵਿਡ-19 ਵਾਲੀ ਉਹ ਲਗਾਈ ਜਾਣੀ ਆ। 1000 ਟੀਕੇ ਜਿਹੜੇ ਉਸ ਦੇ ਵਿੱਚ ਲੱਗਣੇ ਆ, ਅਤੇ ਉਸ ਮਾਮਲੇ ਦੇ ਵਿੱਚ ਤੁਸੀਂ ਔਨਲਾਈਨ ਜਾ ਕੇ ਆਪਣੀ ਇਸ ਵੈਕਸੀਨੇਸ਼ਨ ਦੇ ਰਜਿਸਟ੍ਰੇਸ਼ਨ ਫਾਰਮ ਆ ਉਹ ਫਿਲ ਕਰ ਸਕਦੇ ਹੋ। ਜੇ ਨਹੀਂ ਤਾਂ ਜਕਾਰਾ ਵਾਲਿਆਂ ਨੂੰ ਜਿਹੜਾ ਉਹ ਤੁਸੀਂ ਕਾਲ ਵੀ ਜਿਹੜਾ ਉਹ ਕਰ ਸਕਦੇ ਆ 559 512 0572 ਦੇ ਉੱਤੇ, ਅਤੇ ਉਹਨਾਂ ਨੂੰ ਇਸ ਜਿਹੜਾ ਵੈਕਸੀਨੇਸ਼ਨ ਡਰਾਈਵ ਦੇ ਲਈ ਵਾਲੰਟੀਅਰਸ ਦੇ ਲਈ ਸੇਵਾਦਾਰਾਂ ਦੀ ਵੀ ਜਿਹੜੀ ਉਹ ਜ਼ਰੂਰਤ ਆ, ਉਸ ਦੇ ਲਈ ਵੀ ਤੁਸੀਂ ਇਸੇ ਨੰਬਰ ਦੇ ਉੱਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਆ 559 512 0572 ਦੇ ਉੱਤੇ। ਅਤੇ ਇਹ ਸ਼ਨੀਚਰਵਾਰ ਨੂੰ ਜਿਹੜਾ ਜੌਨਸਨ ਦੇ ਟੀਕੇ ਲੱਗਣੇ ਆ, ਅਤੇ ਫਿਰ ਸੋਮਵਾਰ ਅਤੇ ਮੰਗਲਵਾਰ ਨੂੰ ਯਾਨੀ ਕਿ 29 ਅਤੇ 30 ਮਾਰਚ ਨੂੰ ਉਹ ਵੀ ਸਵੇਰੇ 11 ਤੋਂ 7 ਵਜੇ ਤੱਕ ਫਾਈਜ਼ਰ ਬਾਇਓਨਟੈਕ ਦੇ ਜਿਹੜੇ 2 ਟੀਕਿਆਂ ਵਾਲਾ ਪਹਿਲਾ ਟੀਕਾ ਜਿਹੜਾ ਆ ਉੱਥੇ ਉਹ ਲੱਗੇਗਾ। 450 ਦੋਨੋਂ ਦਿਨ ਜਿਹੜੇ ਉਹਨਾਂ ਨੇ ਟੀਕੇ ਲਾਉਣੇ ਆ। 18 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਆ ਉਸ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਨੇ। ਜੀ, ਅਤੇ ਆਪਾਂ ਜਿਹੜੀ ਸਟਾਕ ਦੀ ਗੱਲ ਕਰਦੇ ਜਾਈਏ, ਕਿਸ ਤਰ੍ਹਾਂ ਅੱਜ ਜਿਹੜੀ ਸਟਾਕ ਮਾਰਕੀਟ ਰਹੀ ਹੈਗੀ ਹੈ? ਸਟਾਕ ਮਾਰਕੀਟ ਦੇ ਵਿੱਚ ਅੱਜ ਵਾਧਾ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਗਿਆ 103 ਪੁਆਇੰਟ ਮਾਰਕੀਟ ਜਿਹੜੀ ਉਹ ਉੱਤੇ ਗਈ।
32,731 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 162 ਪੁਆਇੰਟ ਜਿਹੜੀ ਉਹ ਮਾਰਕੀਟ ਜਿਹੜੀ ਉਹ ਵੀ ਉੱਤੇ ਨੂੰ ਗਈ ਆ। 13,378 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ ਜਿਹੜੇ 27 ਪੁਆਇੰਟ ਵਧੇ, 3941 ਦੇ ਉੱਤੇ ਇਹ ਕਲੋਜ਼ ਹੋਈ ਆ। ਗੋਲਡ ਦੀ ਸੋਨੇ ਦੀ ਕੀਮਤ $1,734 ਪ੍ਰਤੀ ਆਉਂਸ ਤੇ 10 ਈਅਰ ਯੀਲਡ 1.73% ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 72 ਰੁਪਏ ਤੇ 37 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।